ਇਹ ਜੀ ਚੜ੍ਹਦੇ ਪੰਜਾਬ ਦਾ ਪਿੰਡ ਬਹਾਵਲਦਾਸ। ਇਹਦੇ ਵਿੱਚ ਰਹਿੰਦੇ ਸੀ ਦੋ ਭਾਈ ਜਿਨ੍ਹਾਂ ਦਾ ਆਪਸ ਦੇ ਵਿੱਚ ਇੰਨਾ ਸਲੂਕ ਸੀ, ਇੰਨਾ ਪਿਆਰ ਸੀ। ਇਹ ਜੀ ਮੌਲਾ ਬਖਸ਼ ਜਿਹੜਾ ਕਿ ਬਾਹਰ ਦੇ ਕੰਮ ਸੰਭਾਲਦਾ ਸੀ, ਤੇ ਆਹ ਹੈ ਇਹਨਾਂ ਦਾ ਭਾਈ ਪ੍ਰੇਮੀ ਜਿਹੜਾ ਕਿ ਘਰ ਦੇ ਕੰਮਾਂ ਦੇ ਵਿੱਚ ਬਿਜ਼ੀ ਰਹਿੰਦਾ ਸੀ। ਇਹ ਸਿਲਸਿਲਾ ਇਹਨਾਂ ਦੇ ਪਿਆਰ ਤੇ ਮੁਹੱਬਤ ਦਾ ਚੱਲਦਾ ਰਿਹਾ, ਲੇਕਿਨ ਕੁਛ ਦਿਨ ਹੀ ਚੱਲਿਆ। ਇਸ ਸਿਲਸਿਲੇ ਦੇ ਵਿੱਚ ਇਹਨਾਂ ਦੀ ਪਿਆਰ ਦੇ ਵਿੱਚ ਅੱਗ ਭੜਕਾਉਣ ਵਾਸਤੇ ਹੁੰਦੀ ਹੈ ਇਹਨਾਂ ਦੀ ਫੁੱਫੋ ਦੀ ਐਂਟਰੀ। ਇਹਨੂੰ ਪਾਣੀ ਪਿਵਾ ਤੇ ਬੰਦ ਚਾਹ ਤੇ ਲੱਗਾ ਤੇ ਜਿਹੜਾ ਸਿਗਲੇ ਪੱਠਾ ਤੇ ਭਰੇ ਹੋਇਆ ਉਥਾਈ ਠਾਲ ਤੂੰ ਆ ਗਿਆ ਮੈਂ ਲਈ ਜਾਵੇਂ ਆ ਤੇ ਇਤਨਾ ਤਾਂ ਕਰ ਛੱਡਿਆ ਬੜਾ ਲੈ ਕਿਹੜਾ ਉਹ ਤੈਨੂੰ ਪਤਾ ਠੱਗਾ ਮੈਨੂੰ ਮਾਰਦਾ ਏ ਇੱਕ ਦੋ ਵਾਰ ਬੰਨਿਆ ਤੇ ਹੇੜੇ ਜਾਣਾ ਐਵੇਂ ਇਹ ਜਿਹੜਾ ਤੂੰ ਬੰਦਾ ਬੰਦੀ ਰੱਖੇਂਗਾ ਯਾਰ ਮੈਂ ਉਹ ਰੇੜੇ ਨਹੀਂ ਜਾਂਦਾ ਇੱਧਰ ਸਿੰਘ ਕੋ ਦੇ ਭਲਾ ਮੈਂ ਪਿਵਾ ਲਈ ਦੂਰ ਪਿਵਾ ਲਾਏ ਤੇ ਮੈਂ ਜਾਉਂ ਮੈਂ ਸ਼ਹਿਰ ਹਾਂ ਬੈਂਕ ਤੋਂ ਪੈਸੇ ਕਢਾਈ ਜਾਵਾਂ ਫਿਰ ਤੇ ਕਿੰਨਾ ਆਪਣੇ ਕੋਲ ਇਨਸਾਨ ਦਾ ਸਿਕੰਦਰ ਦਾ ਨਹੀਂ ਉਹਦਾ 12000 ਰੁਪਏ ਦੇਣਾ ਮੇਰਾ ਵੀਰਾ ਉਹ ਵੀ ਦੇ ਛੱਡੀਏ ਓਏ ਉਹਨੂੰ ਵੀ ਦੇ ਲੈ ਨਕਦਾਈ ਜਾਂਦੇ ਪੈ ਤੂੰ ਨਾ ਘਾਬਰਿਆ ਕਰ ਮੇਰਾ ਕੰਮ ਹੈ ਪੈਸੇ ਦੇਵਣਾ ਬਸ ਦੇ ਲੈ ਸਾਂ ਹਲਾ ਠੀਕ ਹੈ ਗੱਡੇ ਜਾ ਤੇ ਮੜਾਉਂਦੀ ਤੇਰੀ ਆ ਕਾਗਾਂ kan ਫੜ ਵੀ ਲਈ ਆ ਮੈਨੂੰ ਤੈਨੂੰ ਪੈਸੇ ਦੇ ਦੇ ਸਾਂ ਇੱਥੇ ਅੱਡੇ ਤੋਂ ਫੜ ਲਵੇਂ ਤੂੰ ਚਲੋ ਐਵੇਂ ਚੱਕਾ ਮਰਜ਼ੀ ਵਾਲਾ ਇਹ ਪਾਣੀ ਪੀਵਾ ਮੈਂ ਤੇ ਮਾਰ ਅਲਾਮਨ ਦੀ ਕੜੀ ਸੀ ਮੁੜ ਪਰੇਸ਼ਾਨ ਨਾ ਰਵੀਏ ਓਏ ਹੁਣੇ ਆ ਜਾਣਾ ਪੜਿਆ ਮੈਂ ਕਿਹੜਾ ਲੰਗਾ ਜਾਂਦਾ ਪਿਆ ਅੱਗੇ ਟੁੰਡੀ ਦਿੱਤੀ ਕਾ ਮੌਲਾ ਬਖਸ਼ਾ ਕੀ ਹਾਲ ਏ ਸੁਣਾ ਕੀ ਹਾਲ ਈ ਉਹ ਠੀਕ ਏ ਕਿਵੇਂ ਡਾਂਗ ਗੁੱਛੀ ਵਾਲਾ ਖੈਰ ਤੇ ਹੀ ਆ ਯਾਰ ਆ ਢੋਲ ਨਹੀਂ ਸੁਣਨ ਡਿਆ ਹਾਂ ਆ ਬੇਲੀ ਦੀ ਸ਼ਾਦੀ ਏ ਅੱਛਾ ਤਾਂ ਮੈਂ ਆਖਿਆ ਵੀ ਮੈਂ ਵੀ ਉੱਥੇ ਭੱਜ ਕੇ ਹੋਵਾਂ ਵਾਹ ਬਾਈ ਵਾਹ ਇਹ ਸ਼ਾਦੀ ਮੇਰੇ ਖਿਆਲ ਮੰਮੀ ਪਕੜੀ ਤੇ ਬੋਤਰਦੀ ਏ ਓਏ ਆਹੋ ਅੱਛਾ 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 ਤੂੰ ਕਿਤੇ ਆ ਟੁਰਿਆ ਫਿਰਨਾ ਉਹ ਯਾਰ ਮੈਂ ਜਾਂਦਾ ਪਿਆ ਸ਼ਹਿਰ ਅੱਛਾ ਉਹ ਤਾਂ ਨਿੱਕਾ ਜਿਹਾ ਕੰਮ ਏ ਮੈਂ ਕਿ ਚਲ ਹੋ ਕੇ ਆ ਜਾਣਾ ਰਾਤ ਤਾਂ ਸਾਡੇ ਦੇਰ ਵੀ ਹੈ ਹੀ ਰਹਿੰਦਾ ਤੇ ਗਿਆ ਨਹੀਂ ਹੈ ਫਿਰ ਉਹ ਯਾਰ ਸ਼ਹਿਰ ਹੋ ਕੇ ਤੇ ਮੋੜ ਉਸਲਾ ਦਾ ਫੇਰਾ ਬਾਹਰ ਸੁੱਟੂਗੀ ਠੀਕ ਹੈ ਆ ਹੋਰ ਸੁਣਾ ਘਰੇ ਖੈਰੀਅਤ ਰਹਿੰਦੀ ਹਾਂ ਕਰੇ ਮੈਂ ਮੌਲਾ ਦਾ ਕਦੇ ਗੇੜਾ ਗੁੜਾ ਹੀ ਮਾਰ ਲਿਆ ਕਰ ਯਾਰ ਯਾਰ ਟਾਈਮ ਹੀ ਕੋਈ ਨਹੀਂ ਬਣਦਾ ਤੈਨੂੰ ਪਤਾ ਹੈ ਬਾਹਰ ਦੇ ਕੰਮ ਥੋੜੀ ਹੁੰਦੇ ਨੇ ਕਦੀ ਵਕੀਲ ਨੂੰ ਮਿਲ ਲੈ ਕਦੀ ਐਮਪੀ ਨੂੰ ਮਿਲ ਲੈ ਕਦੀ ਕਿਦਾਂ ਜਾ ਕੰਮ ਵਾਲਾ ਬੰਦਾ ਕਿੱਥੇ ਵੇਲਾ ਪੈ ਸਕਦਾ ਅੱਤੇ ਯਾਰ ਕੋ ਥੋੜਾ ਜਿਹਾ ਤੇ ਟਾਈਮ ਕੱਢਿਆ ਕਰ ਥੋੜਾ ਹੀ ਟਾਈਮ ਕੱਢ ਲਈ ਸਾਹਿਬ ਤੈਨੂੰ ਵੇ ਸੁਣਾ ਮਾਂ ਵੱਡੀ ਠੀਕ ਹੈ ਆ ਕਰੇ ਮੈਂ ਮਾਲਕ ਦਾ ਬਾਬਾ ਹੀ ਬਾਬਾ ਰਹਿੰਦਾ ਹੈ ਸਭ ਠੀਕ ਨੇ ਤੂੰ ਸੁਣਾ ਬੱਚੇ ਬੁੱਚੇ ਠੀਕ ਨੇ ਜੀ ਸ਼ੁਕਰ ਅੱਲਾ ਦਾ ਠੀਕ ਠਾਕ ਹੈ ਅੱਛਾ ਮੈਨੂੰ ਵੇ ਸੁਣਾ ਭਈ ਅਡਾਂ ਕਿੱਥੋਂ ਬਣਵਾਈ ਸੀ ਇਹ ਡਾਂਗ ਮੇਰੇ ਉਸਤਾਦ ਦੀ ਨਿਸ਼ਾਨੀ ਏ ਹਯਾਤੀਆ ਵਾਹ ਭਾਈ ਵਾਹ ਜਿੰਦੇ ਕੋਲੋਂ ਵਾਲ ਸਿੱਖਿਆ ਵੀ ਬਦਮਾਸ਼ੀ ਵਾਲਾ ਕੌਡੀ ਵਾਲਾ ਸਾਰਾ ਹੈ ਓਏ ਆਹੋ ਵਾਹ ਭਾਈ ਵਾਹ ਬੜਾ ਲਾਜਪਾਲ ਬੰਦਾ ਹੈ ਆ ਕਰੇ ਮੈਂ ਮਾਲਕ ਦਾ ਹੁੰਦੇ ਤੇ ਆ ਰੁਮਾਲ ਬੁਧਾ ਕੇ ਤੇ ਬੈਠੂ ਦੇਵੇਂ ਆ ਬੜੇ ਹਾਂ ਓ ਯਾਰ ਓਏ ਇਹਦੇ ਨਾਲ ਹੀ ਤਾਂ ਸਾਰੀ ਬਦਮਾਸ਼ੀ ਪੱਕੀ ਹੈ ਚਲੋ ਠੀਕ ਬਖਾਈ ਲੱਗ ਚੰਗਾ ਜਾ ਮੋੜਾ ਹੈ ਆ ਠੀਕ ਹੋ ਗਿਆ ਕਿਦਾਂ ਇਤਨਾ ਥਾ ਨਾ ਜਾਵੇ ਢੋਲ ਮਾਰ ਦੇ ਤੇ ਮੋੜਾ ਆ ਜਾਈ ਤੂੰ ਵੀ ਹਾਂ ਮੈਂ ਵੀ ਆ ਜਾ ਸਾ ਠੀਕ ਹੈ ਚੰਗਾ ਵਾਹ ਭਾਈ ਵਾਹ ਸਦਕੇ ਮੇਰੀ ਤੇ ਤੋਰਾਂ ਚੈੱਕ ਕਰ ਐਂ ਜਿਵੇਂ ਸ਼ੇਰ ਨੂੰ ਲਗਵਾਇਓ ਹੁੰਦਾ ਕੱਲਾ ਘਰ ਹੋਵੇ ਹੋ ਦਿਲ ਭਰ ਹੋਵੇ ਉਹਦੀ ਬਾਹ ਹੋਵੇ ਮੇਰਾ ਸਰ ਹੋਵੇ ਕੱਲਾ ਘਰ ਹੋਵੇ ਹੋ ਦਿਲ ਭਰ ਹੋਵੇ ਉਹਦੀ ਬਾਹ ਹੋਵੇ ਮੇਰਾ ਸਰ ਹੋਵੇ आज तो गाने पे गोविंद हाय ਤੇ ਕੀ ਹੋ ਗਿਆ बिस्मिल्लाह ਕੀ ਹਾਲ ਹੈ ਪੁੱਪੋ खैर में यार ਠੀਕ ਪੁੱਪੋ ਤੂੰ ਸੁਣਾ ਤਗੜੀ ਵਧੀ ਹੈ हुन तो वाल सौखड़ी है के
ਹਾਂ ਸ਼ੁਕਰ ਹੈ ਰੱਬ ਦੀ ਜ਼ਾਤ ਦਾ। मोड़ भी शुक्र रवे शाला। ਇਹ ਕੀ ਲਈ ਫਿਰਨੀ ਹੈ? सोचा है ਹਾਂ तेरी बाकी दी जिंदगी है ना वही भतरियां को जा रहा आई जा अपनी जुल्ली चाय मु या गोटे चाय मु हाँ। सिंधी वदी हाँ मु ते मैं आके उठाई जासा ते उठाई मरसा ते उठाई रास ਨੀ ਪੁੱਪੋ ਤੇਰਾ ਘਰ ਹੈ, ਤੂੰ ਦੀ ਰਹਿ ਤੂੰ ਰਾਤ ਰਹਿ, ਅਸੀਂ ਤੇ ਤੈਨੂੰ ਪਹਿਲੇ ਹੀ ਕਿਹਾ ਇੱਥੇ ਰਹਿ ਜਾ ਮੇਰੇ ਕੋਲ। ये ਤੁਹਾਡੇ ਪਿਆਰ ਤਾਂ ਮੈਨੂੰ ਖਿੱਚ ਲੈ ਆਂਦਾ ਇੱਥੇ ਸੋਚਿਆ ਥਾਈ ਰਾਸਾਂ ਬਤਰੀਆਂ ਦੇ ਕੋਲ। ਅੱਛਾ ਇਹ ਦੱਸ ਪਕਾਇਆ ਕੀ ਹੈ? ਮੈਂ ਅੱਜ ਦੇਸੀ ਮੁਰਗੀ ਪਕਾਈ ਹੈ। ਹਾਏ ਪਈਏ ਜਾਂ ਖਾ ਗਏ ਹੋ? ਨਹੀਂ ਖਤਮ ਹੋ ਗਈ ਹੈ। ਹਾਏ ਕੋਈ ਹੋਰ ਮੁਰਗੀ ਵਧੀ ਹੈ? ਮੈਂ ਆਲੂ ਪਕਾ ਕੇ ਦੇਣੀ ਆ ਤੈਨੂੰ। ਹਾਂ अच्छा मैं मोड़ करी वही उदू मेल लाई मौला बाच के आलू। ਅੱਛਾ आ मेरा सामान पिए मोड़ मैं अंदी पई ਚਲ ਠੀਕ ਹੈ ਚੰਗਾ। आलू खा खा के गंढे ट्रक के ਤੇ ਟਾਈਮ ਨਾਲ ਆ ਜਾਂਦੀ ਤੇ ਖਾ ਲੈਂਦੀ। चल बे बेटेरे गाना गाइए। कोटे ते कलते तेरे लाम सलाम वाल, कोटे ते कलते तेरे लाम सलाम वाल, शाला ढेबरी कोटाते चल मलंगा नाल मस्त मलंग चकीते साडा दिल तंग चकीते दे चादीदार सुना यार मेरी तवा तवा ओ मेरे तवा तवा ओ मेरे तवा तवा मेरे तवा तवा। ਇੱਥੇ ਮੇਰੇ ਪੁੱਤਰ ਦੀ ਤੋਬਾ ਹੁੰਦੀ ਪਈ ਹੈ ਤੇ ਘਰ ਤੱਤਾ ਪਾਣੀ ਹੈ ਤੇ ਲਗਾ ਜਾ ਤੇ ਬਰਫ਼ ਲੈ ਆ अच्छा मैं ले ਤੇ 20 ਰੁਪਏ ਤੇਰੇ ਕੋਲ ਹੈ ਨਾ आगे ना ਉਹਨਾਂ ਦੀ ਲੈ ਆ। ठीक है मैं ले लेके ਹਾਂ ਚੱਲ ਮੇਰਾ ਪੁੱਤਰ ਧਿਆਨ ਨਾਲ। ਹਾਏ ਲਾਜ ਤੇ ਸਿਰ ਨੂੰ ਨਾ ਇੰਨੀ ਦਰਦ ਹੁੰਦੀ ਪਈ ਹੈ। ਨੀ ਸਦਕੇ ਜਾਵਾਂ ਫੁੱਫੋ ਆ ਗਈ। बिस्मिल्लाह खैर आंदी है ਹਾਂ ਫੁੱਫੋ ਠੀਕ ਠਾਕ ਤੁਸੀਂ ਸੁਣਾਓ अल्लाह दा शुक्र है। ਕਿਵੇਂ ਮਾੜੀ ਜੀ ਹੋਈ इन्हें ਤੁਹਾਡੇ ਵਾਸਤੇ ਜਿਹੜਾ ਨਾ ਮੂੰਹ ਜਾਏ ਹਾਂ ਸੋਚਿਆ ਪਿਛਲੀ ਹਯਾਤੀ ਦੇ ਡਾਂਗ ਜਿਹੜੇ ਨਾ ਬਤਰੀਆਂ ਕੋਲ ਵਗ ਜਾ। ਹਾਂ ਇਹ ਤਾਂ ਚੰਗਾ ਕੀਤਾ ਈ ਤੂੰ ਹੁਣੇ ਤਾਂ ਸਾਡੇ ਕੋਲ ਹੀ ਰਵੀਂ। ਹਾਂ ਮੇਰਾ ਬੱਚਾ ਹੁਣ ਮੈਂ ਤੁਹਾਡੇ ਕੋਲ ਹੀ ਰਾਸਾਂ ਨਾਲੇ ਮੇਰੇ ਕਿਹੜੇ ਧੀਆਂ ਪੋਤਣ ਉਹ ਤਰ ਨਿਖਾਤਰਾਂ ਤੂੰ ਲਾ ਤੇ ਖਾਵਣਾ ਤੇ ਥਾਈ ਰਾ ਜੀ ਬਿਸਮਿਲ੍ਲਾ ਫੁੱਫੋ ਜਮ ਰਹੋ ਤੇਰਾ ਆਪਣਾ ਘਰ ਹੈ ਅਸੀਂ ਤੈਨੂੰ ਕੋ ਚਿਕਦੇ ਪਏ ਆ। ਹਯਾਤੀ ਹੋਵੇ ਹਯਾਤੀ। ਅੱਛਾ ਇਹ ਸੁਣਾ ਮੇਰਾ ਬਤਰੀਆ ਮੌਲਾ ਬਖਸ਼ ਕਿਦੇ ਪਤਾ ਨਹੀਂ ਬਾਹਰ ਨਿਕਲਿਆ ਹੋਇਆ। ਹਾਂ ਕਿਦਾਂ ਗਿਓ ਸਿਕਰ ਮਾਲਾ ਕੰਮ ਸ਼ਾਮ। ਹਾਂ। ਅੱਛਾ ਇਹ ਸੁਣਾ ਪਕਾਇਆ ਕੀ ਫੁੱਫੋ ਦਾਲ ਪਕਾਈ ਹੈ ਮੂੰਗੀ ਮਸਰਾਂ ਦੀ। ਤੇਰੀ ਜਿਹੜੀ ਹੈ ਨਾ ਦਿਰਾਣੀ ਹਾਂ ਉਹ ਤਾਂ ਪਈ ਹੈ ਦੇਸੀ ਮੁਰਗੇ ਖਾਂਦੀ ਆ ਠੁੱਕੀ ਪਈ ਹੈ। ਮੈਂ ਮਿਲਣੇ ਨੇ ਜਿੱਠੀ ਮੈਂ ਕਿ ਹੁਣ ਤਾਂ ਸੌ ਖੜੀ ਹੈ ਜਣੇ ਅੱਲਾ ਦੇਂਦਾ ਪਿਆ ਤੇ ਖਾਂਦੀ ਪਈਆਂ। ਸਾਡਾ ਕੌਣ ਹੈ ਮਖਣ ਹਾਂ ਉਹ ਤਾਂ ਤੂੰ ਖਾਵਣ ਹੋਇਆ ਵੇਖੇ ਨਾ ਤੇਰੇ ਤੇ ਦਮ ਤੇ ਚਮ ਨਿਕਲੇ ਪੈਣ ਤੇਰੇ ਤੇ ਆ ਮੂੰਹ ਤੇ ਬਰੂਨਾ ਇਹ ਸਾਰੀ ਤੂੰ ਤਾਂ ਖਤਮ ਹੋਈ ਪਈ। ਮੈਨੂੰ ਲੱਗਦਾ ਕੰਮ ਸਾਰਾ ਤੂੰ ਕਰੇਂਗੀ। ਫੁੱਫੋ ਤੇ ਝੂਠ ਤੇ ਨਹੀਂ ਮਾਰਦੀ ਪਈਆਂ। ਮੇਰਾ ਸਾਈਂ ਤੇ ਆਏ ਦਿਨ ਦਾਲਾਂ ਲੈ ਕੇ ਆਉਂਦਾ ਉਹਦਾ ਸਾਈਂ ਹੁਣ ਗੋਸ਼ਤ ਖਵਾਈ ਹੁੰਦਾ ਆ ਜਾਂਦਾ ਅੱਜ ਮੌਲਾ ਬਖਸ਼ਾ ਅੱਜ ਉਹਦੇ ਨਾਲ ਵੀ ਮੈਂ ਬਹਿ ਕੇ ਨਹੀਂ ਬੜਸਾਂ। ਮੈਂ ਝੂਠ ਕੀ ਮਾਰਨਾ ਮੇਰੇ ਮੂੰਹ ਚ ਖੁਸ਼ਬੂ ਸਿੰਗਲਾ ਪੱਟ ਵਾਲੀ ਬੋਟੀ ਖਾ ਕੇ ਆਈ ਆ ਦੇਸੀ ਮੁਰਗੇ। ਫੁੱਫੀ ਇਹ ਤੂੰ ਮੈਨੂੰ ਦੱਸਦੀ ਪਈ ਹੈ ਕਿ ਉਹਦਾ ਮੁਰਗਾ ਪੱਕਾ ਹੋਇਆ ਸਾਂ ਤਾਂ ਕੋਈ ਨਹੀਂ ਕੰਨੋ ਕੰਨੀ ਖਬਰ ਲੱਗਦੀ ਤੇ ਨਾਲੇ ਮੇਰਾ ਸਾਈਂ ਕਦੀ ਦਾਲ ਲੈ ਆਉਂਦਾ ਕਦੀ ਟਿੰਡੇ ਲੈ ਆਉਂਦਾ ਕਦੀ ਕੱਦੂ ਲੈ ਆਉਂਦਾ। ਇਹਨੂੰ ਤਾਂ ਇਹ ਸਬਜ਼ੀ ਤੋਂ ਇਲਾਵਾ ਹੋਰ ਕੋਈ ਚੰਗੀ ਨਹੀਂ ਲੱਗਦੀ। ਗੋਸ਼ਤ ਦੀ ਬੋਟੀ ਕਦੀ ਘਰ ਨਹੀਂ ਲੈ ਕੇ ਆਇਆ ਹੈ। ਵੇਖੇ ਨਾ ਦੁੱਖ ਹੁੰਦਾ ਪਿਆ ਆ ਤੇਰੀਆਂ ਦੁੱਖ ਬੜੀਆਂ ਗੱਲਾਂ ਸੁਣ ਕੇ ਨਾ ਮੇਰਾ ਦਿਲ ਰੋਂਦਾ ਪਿਆ। ਮੈਂ ਮਾਰ ਕਿਉਂ ਨਾ ਗਈ ਮੇਰੀ ਏਡੀ ਸੋਹਣੀ ਸ਼ੋਰੀ ਮੇਰੀ ਬਤਰੀ ਨਾ ਇਹ ਖਾਂਦੀ ਕਾ ਚਨੇ ਪਈ ਤੂੰ ਤਾਂ ਬਹੁਤ ਗੁਜ਼ਾਰਾ ਕਰੇ ਨਹੀਂ ਪਈ ਮੇਰਾ ਨਾ ਨਾ ਨਹੀਂ ਤੈਨੂੰ ਪਤਾ ਜੱਟੀ ਇਹ ਗੱਲ ਪਾਇਆ ਵਈ ਤੇ ਪਿਆ ਗਿਆ ਕਾਲ ਕਿੜਛੀ ਤੈਨੂੰ ਸੱਦਿਆ ਕਿ ਜਿਵੇਂ ਦੀ ਸ਼ਕਲ ਵੇਖੀ ਤਾਂ ਦੂਰ ਦੀ ਕੁੱਢਣੀ ਹੁੰਦੀ ਹੈ। ਇਹਨੂੰ ਤੰਦੂਰੀ ਤੇ ਕੁੱਟਣੀ ਮੈਂ ਦੱਸਣੀਆਂ ਕਰਦੀ ਕੀ ਆ ਮੋਟਾ ਡੱਡੂ ਅੱਜ ਯਾਰ ਇਹ ਨਹੀਂ ਤੇ ਯਾ ਮੈਂ ਨਹੀਂ ਉਹ ਮੈਂ ਆਪਣੇ ਸਾਈਂ ਤੋਂ ਆਵਾਂ ਤਾਂ ਪਹਿਲਾਂ ਮੈਂ ਟੋਲ ਤੇ ਕਾਈ ਜਿਹਦੀ ਮਾਰ ਤਾਂ ਸਾਰੀ ਦੁਨੀਆ ਯਾਦ ਰੱਖੀ ਇਹ ਕਰੀਏ ਕਿ ਮੈਂ ਜਾਵਾਂਗੇ ਹਾਂ ਬਾਅਦ ਵਿੱਚ ਕਰੀਏ ਮੇਰਾ ਨਾ ਨਾ ਅੱਲਾ ਦਾ ਨਾ ਮੇਰਾ ਗੁੱਪ ਪਿੱਛੂ ਕੋਈ ਨਹੀਂ। ਫੁੱਫਾ ਤੂੰ ਤਾਂ ਮੇਰਾ ਫਾਇਦਾ ਸੋਚ ਕੇ ਜਾਂਦੀ ਪਈ ਆ ਭਲਾ ਤੂੰ ਤੇਰਾ ਮੈਂ ਕਿਉਂ ਨਾ ਲੈਣਾ ਆਏ ਮੈਂ ਮਰ ਗਈ ਆ ਤੇਰੇ ਨਾਲ ਤਾਂ ਮੈਂ ਮੁੱਕ ਲੈਣੀ ਆ। ਨਹੀਂ ਚੱਕੀ ਬੰਦ ਰਹੀ ਆ ਮੈਂ ਨਹੀਂ ਕਾਲ ਕਿਹੜੇ ਚੱਕੀ ਆਖੂ ਹੈ ਨਹੀਂ ਤੂੰ ਕੀ ਗੱਲਾਂ ਕਰਦੀ ਰਹਿੰਦੀ ਆ ਕਾਲੇ ਮੂੰਹ ਵਾਲੀ ਵੇਖ ਸ਼ਕਲ ਵੇਖ ਜਿਵੇਂ ਕੁੰਮਾ ਹੁੰਦਾ ਆਪਣਾ। ਕਾਲਾ ਮੂੰਹ ਮੇਰਾ ਤਾਂ ਕੋਈ ਨਹੀਂ ਤੇਰੇ ਚਿਹਰੇ ਤੇ ਨੂਰ ਕੋਈ ਨਹੀਂ ਸਾਰੇ ਜਹਾਨ ਦੀ ਕਾਲਕ ਤੇਰੇ ਮੂੰਹ ਤੇ। ਮੈਂ ਵੀ ਇੱਥੇ ਟਾਈਮ ਤਿਆਰ ਹੁੰਦੀ ਹੋਈ
ਕੀ ਕੀਤਾ ਹੈ? ਨਹੀਂ ਤੂੰ ਅਜੇ ਤੱਕ ਕੁਛ ਕੀਤਾ ਹੀ ਕੋਈ ਨਹੀਂ ਨਾ ਕੁਝ ਕਰ ਕੇ ਵੀ ਤੂੰ ਨਹੀਂ ਕਰਦੇ ਫੁੱਟੇ ਫੁੱਟੇ ਲਾਨਾ ਮੈਂ ਕਹਿੰਦੀ ਮੈਂ ਮਾਰਸਾ ਨਾ ਤੇਰੇ ਬੂਥੇ ਤੇ ਕਾਲੜ। ਤੂੰ ਮਰਦੀ ਮਰਦਾ ਮੈਂ ਤੈਨੂੰ ਠੋਕਣਾ ਨਹੀਂ ਤੇਰਾ ਮਾਰਨਾ ਸੀ ਬਕਵਾਸ ਤੋਂ ਬਕਵਾਸ ਕੀਤੀ ਜਾਂਦੀ। ਲੜੋ ਨੇ ਫੁੱਫੀ ਅੱਜ ਤੂੰ ਨਹੀਂ ਸਮਝਾਉਣਾ ਬਸ ਤੂੰ ਅੱਜ ਪਾਸੇ ਹੋ ਜਾ ਠੀਕ ਹੈ ਨਾ ਤੂੰ ਦੱਸ ਤੂੰ ਚਾਹਨੀ ਕੀ ਹੈ ਮੈਨੂੰ ਬੱਚਾ ਦੱਸ। ਵਜਾ ਅਜੇ ਤੱਕ ਵਜਾ ਤੈਨੂੰ ਮੈਂ ਦੱਸਣੀ ਹੈ ਤੇ ਭੌਂਕ ਨਾ ਮੂੰਹ ਕੋਲੋਂ। ਆ ਬਿਮਾਰੀ ਪੈਣੀ ਦੀ ਤੂੰ ਕੀ ਰਾਤ ਪਾਈ ਬਿਮਾਰੀ ਪਵਾ ਤੈਨੂੰ ਬਿਮਾਰੀ ਪਵਾ ਤੇਰੇ ਅਗਲੇ ਪਿਛਲਿਆਂ ਨੂੰ। ਤੇਰੇ ਪਵਨ ਲੱਗਦਿਆਂ ਨੂੰ ਤੇਰੇ ਅਗਲੇ ਪਿਛਲਿਆਂ ਨੇ ਜਿੰਨਾ ਤੈਨੂੰ ਜੰਮਿਆ ਬਿਮਾਰੀ ਉਹਨਾਂ ਨੂੰ ਪਵੇ ਹੱਥ ਕਾਲੀ ਸੁਗਾਤ ਆ ਤੇਰੀ ਮਾਂ ਤੇਰੇ ਸਾਰੇ ਕੋਲੋਂ ਮਰ ਗਈ ਏ ਹੈ ਤੇਰੇ ਰੋਗ ਲੈ ਕੇ ਮਰ ਗਈ ਏ। ਤੂੰ ਮੈਨੂੰ ਦੁਆਵਾਂ ਦੇਂਦੀ ਪਿਛਾੜੀ ਸੰਭਾਲ ਆਪਣੀ। ਆ ਵੇਖ ਗੁਲਾਬਾ ਕਿਵੇਂ ਜਿਵੇਂ ਮੁਲਤਾਨ ਦਾ ਖੁਸਰਾ ਸੱਜਿਆ ਖਲੋਤਾ ਸੁਗਾਤ ਆ ਸਦਕੇ ਜਾਵਾਂ ਖੁਸਰਾ ਤੇ ਤੂੰ ਹੈ ਮੁਲਤਾਨੀ ਖੁਸਰਾ। ਐਸੇ ਗੱਲ ਸਾਈਂ ਜਿਹੜਾ ਰਨ ਮਰੀਦ ਬਣਾਇਆ ਹੋਇਆ ਨਾ ਤਵੀਤ ਪਾ ਕੇ ਮੇਰੀ ਗੱਲ ਮੰਨਦਾ ਰਵੇ ਠੀਕ ਹੈ ਨਾ ਖੁੱਪੇ ਨਾ ਗੱਲ ਜੋੜਦਾ ਹੀ ਮਾਰ ਦੇਗਾ ਮੈਂ ਬੜੀਆਂ ਸੱਚੀਆਂ ਕਰਨੀ ਮੇਰੀ ਕੱਲੀ ਤੂੰ ਹੈ ਤਵੀਸ ਤੂੰ ਲੈ ਕੇ ਮੈਨੂੰ ਦੇਂਦੀ ਰਹੀ ਹੈ ਤੇਰਾ ਬੰਦਾ ਤਾਂ ਸਾਰੀ ਰਾਤ ਤੇਰੇ ਲੱਤਾਂ ਨੱਪਦਾ ਰਹਿੰਦਾ ਹੈ। ਤੇ ਉਹ ਮੇਰਾ ਬੰਦਾ ਬਿਸਮਿਲ੍ਲਾ ਨੱਪੇ ਨਾ ਨੱਪੇ ਤੈਨੂੰ ਕੀ ਦੀ ਤਕਲੀਫ ਹੈ ਤੇ ਤੈਨੂੰ ਮੇਰੇ ਬੰਦੇ ਦੀ ਕੀ ਤਕਲੀਫ ਹੈ? ਮੇਰੇ ਬੰਦੇ ਕੋਲ ਆਉਣਾ ਹੈ ਤੂੰ ਮੇਰੇ ਬੰਦੇ ਕੋਲ ਆਉਣਾ ਹੈ ਆ ਜਾ ਬਾਜਾ ਉਰਾ ਤੇਰੀ ਜ਼ਿੰਦਗੀ ਤੇ ਉਹ ਡੱਬ ਕੇ ਮਰ ਜਾ ਕਿੱਥੇ ਤੂੰ ਮੂੰਹ ਪਾਵਣ ਦੀ ਕੋਈ ਨਹੀਂ ਤੂੰ। ਮੈਂ ਸੁਣ ਲਾਣਾ ਤੂੰ ਤਾਂ ਕਈ ਜੋਰ ਜੜ ਜਾ ਨਾ ਕਿ ਲੱਭਦੀ ਹੁੰਨੀ ਹੈ ਠੀਕ ਹੈ ਨਾ ਪੁੱਪੀਆ ਤੂੰ ਵਿੱਚ ਨਹੀਂ ਬੋਲਣਾ ਨਾ ਕਰ ਮੈਂ ਕਹਿੰਦੀ ਨਾ ਕਰ ਨਾ ਮਾਰ ਜਾ ਤੇਰੇ ਮੂੰਹ ਉਰਾ ਮੈਂ ਤੈਨੂੰ ਚੱਤਰੂ ਨਾ ਬੰਨਾ ਉਰਾ ਮਾਰ ਮਾਰ ਵੈਸੀਆ ਛੱਡ ਦੇ ਪੁੱਪੇ ਤੋਂ। ਪੁੱਪੇ ਤੋਂ ਹਰ ਪਾਸੇ ਹੋ ਜਾ ਅੱਜ ਇਹਨੂੰ ਮੈਂ ਨਹੀਂ ਛੱਡਣਾ ਹੈਗਾ ਅੱਜ ਮੈਨੂੰ ਆ ਜਾ ਪੁੱਤੇ ਛੱਡ। ਆ ਜੜੀਆਂ ਨਾ ਬੁੰਦੀਆਂ ਕਿਦਾਂ ਮੋੜਦੇ ਜਾ ਕੇ ਮਾਰ ਨਾ ਮੇਰੀ ਧੀ ਨਾ ਲੜ ਵਾਸਤਾ ਮੰਨ ਅੱਲਾ ਦਾ ਵਾਸਤਾ ਅੱਲਾ ਦਾ ਮੰਨ ਅੰਮਾ ਇਹਦੀ ਮੈਂ ਬੜੀ ਇੱਜ਼ਤ ਕੀਤੀ ਹੈ ਇਹਨੂੰ ਮੈਂ ਬਿਆਨਾਂ ਤੋਂ ਬਾਅਦ ਕੇ ਪਿਆਰ ਕੀਤਾ ਇਹ ਆ ਲੋਏ ਉਹ ਡਾਰਿਓ ਮਰੰਦੀ ਹੈ ਹੱਥ ਦਮਾ ਖਮਰੰਦੀ ਹੈ ਬਾਜਾ ਤੇਰਾ ਮੇਰਾ ਮੇਸ਼ ਪੈ ਗਈਆਂ ਹਾਂ ਕੁੱਤੇ ਦੇ ਮੂੰਹ ਵਾਲੀ ਉਹ ਕੁੱਤੇ ਦੇ ਮੂੰਹ ਵਾਲੀ ਆ ਦੇਖ ਮੁੱਠੀ ਤੈਨੂੰ ਮੈਂ ਕਾਲੀ ਰਿਛੜੀ ਪੁੱਪੀ ਓਏ ਆ ਉਹਨੂੰ ਮਾਰ ਉਹਦਾ ਸਾਈ ਮੈਂ ਇਹਨੂੰ ਫੁੱਫੜ ਖੁਸ਼ ਹੋ ਗਿਆ ਮੈਂ ਤੇਰੇ ਤੋਂ ਪਰਚਾ ਕਰਵਾ ਦੇਣਾ ਆਲੇ ਮੇਰੀ ਮਾਂ ਦੀ ਬਾਹ ਤੋੜ ਦਿੱਤੀ ਚਾਚੀ ਜੱਟੀ ਨੇ। ਚੁੱਪ ਕਰ ਮੇਰਾ ਪੁੱਤਰ ਕੁਛ ਵੀ ਨਹੀਂ ਹੋਇਆ ਕੁਛ ਨਹੀਂ ਹੋਇਆ ਬਾਹ ਟੁੱਟ ਗਈ ਤੇ ਕਿਹੜੀ ਗੱਲ ਹੈ ਹੋ ਜਾਸੀ ਸਹੀ ਆ ਰੋਲਾ ਨਾ ਪਾਇਆ ਕਰੋ ਵੇਖ ਲੈ ਮੇਰੀ ਭੈਣ ਕਿਆ ਅਸੀਂ ਤੁਹਾਡੇ ਗਵਾਟ ਬੈਠੇ ਆਂ ਸਾਡਾ ਕਦੇ ਰੋਲਾ ਸੁਣਿਆ ਜੇ ਹਾਂ ਬਹੁਤ ਬਿਲਕੁਲ ਸਹੀ ਆ ਕਿ ਤੁਹਾਡੇ ਘਰੇ ਸਲੂਕ ਹੈਗਾ ਆ ਮੇਰੀ ਦਰਾਣੀ ਦੇ ਚਾਲੇ ਤੋਂ ਵੇਖੇ ਹੈਗੇ ਨੇ ਉਹ ਚਾਲਿਆਂ ਨੂੰ ਛੱਡ ਮੇਰੀ ਭੈਣ ਜੇ ਇੱਕ ਘਰ ਬੁਰਾ ਹੋਵੇ ਤਾਂ ਦੂਵੇ ਨੂੰ ਉਹਦੇ ਨਾਲ ਬੁਰਾ ਨਹੀਂ ਬਣਨਾ ਚਾਹੀਦਾ। ਬੰਦਾ ਬੁਰਾ ਨਹੀਂ ਹੁੰਦਾ ਹਾਲਾਤ ਕਰ ਦਿੰਦੇ ਨੇ ਅੱਜ ਮੇਰਾ ਬੰਦਾ ਆ ਜਾਂਦਾ ਮੁੜ ਮੈਨੂੰ ਵੇਖਣੀ ਹੈ ਕਿਵੇਂ ਮੈਨੂੰ ਮਾਰਦੀ ਹੈ ਤੇ ਕਿਵੇਂ ਮੇਰੀ ਬਾਹ ਤੋੜਦੀ ਹੈ। ਉਹ ਮੇਰੀ ਭੈਣ ਤੂੰ ਐਵੇਂ ਕਮਲੀ ਹੋਈ ਬੈਠੀ ਐ ਗੱਲ ਸੁਣੇ ਨਾ ਅਸੀਂ ਬਾਹਰ ਟੁਰਦੇ ਫਿਰਨੇ ਆ ਲੋਕਾਂ ਦੇ ਵਿੱਚ ਮਿਸਾਲਾਂ ਹੈਗੀਆਂ ਨੇ ਇਹਨਾਂ ਦੋਵਾਂ ਬਿਰਾਵਾਂ ਦੀਆਂ ਲੋਕ ਮਿਸਾਲ ਦਿੰਦੇ ਨੇ ਹਰ ਜਗ੍ਹਾ ਤੇ ਕਿ ਪ੍ਰੇਮੀ ਤੇ ਮੌਲਾ ਬਖਸ਼ ਕਿਤਨੇ ਚੰਗੇ ਨੇ ਆਪਸ 'ਚ ਕਿਤਨਾ ਸਲੂਕ ਹੈ ਤੇ ਤੁਸੀਂ ਇਹ ਸਲੂਕ ਹੁਣ ਨਹੀਂ ਰਮਣ ਦਿਓ ਜਿਹੜੀ ਮਿਸਾਲਾਂ ਦੁਨੀਆ ਦਿੰਦੀ ਹੈ ਨਾ ਉਹ ਅੱਜ ਸਾਰੀਆਂ ਮਿਸਾਲਾਂ ਖਤਮ ਹੋ ਜਾਤਨ ਜਾਂ ਮੌਲਾ ਬਖਸ਼ ਉਹਦੇ ਨਾਲ ਗੱਲ ਕਰਦੀ ਤੇ ਜਾਂ ਹੁਣ ਮੈਂ ਘਰੋਂ ਆਪਣਾ ਚੂੜ ਲੈ ਕੇ ਜਾਸਾਂ। ਉਹ ਮੇਰੀ ਭੈਣ ਬਸ ਇਹ ਔਰਤਾਂ ਦੀਆਂ ਬੇਵਕੂਫੀਆਂ ਹੁੰਦੀਆਂ ਨੇ ਹਾਲਾਂਕਿ ਚੰਗੇ ਭਲੇ ਵਿਰਾਹ ਵਸਦੇ ਪਏ ਹੁੰਦੇ ਨੇ ਇੱਕ ਨਿੱਕੀ ਜੀ ਗੱਲ ਨੂੰ ਫੜ ਲੈਂਦੀਆਂ ਨੇ ਔਰਤਾਂ ਤੇ ਉਹਨੂੰ ਚਾਹ ਕੇ ਕਿਧਰੇ ਲੈ ਜਾਂਦੀਆਂ ਨੇ ਤੇ ਉਹਨਾਂ ਦਾ ਨਾਂ ਸਾਰਾ ਖਤਮ ਕਰ ਦਿੰਦੀਆਂ। ਤੂੰ ਛਡਾ ਦਿੱਤਾ ਨਾ ਤੇਰੀ ਮਿਹਰਬਾਨੀ ਤੂੰ ਹੁਣ ਇੱਥੇ ਤਕਰੀਰ ਨਾ ਕਰ ਤੇ ਚੁੱਪ ਕਰਕੇ ਮੇਰਾ ਭਰਾ ਆਪਣੇ ਘਰ ਚੱਲ। ਮੇਰੀ ਭੈਣ ਤੋਂ ਇਹ ਗੱਲ ਕਰਨੀ ਆਈ ਤੇਰਾ ਗੁਨਾਹ ਕੋਈ ਨਹੀਂ ਕਿਉਂਕਿ ਇਹ ਤਾਂ ਸ਼ੁਰੂ ਤੋਂ ਚੱਲਦਾ ਆਂਦਾ ਕਿ ਬਲਿਆਈ ਦਾ ਤਾਂ ਜ਼ਮਾਨਾ ਹੀ ਕੋਈ ਨਹੀਂ ਕੋਈ ਬੰਦਾ ਆ ਜਾਵੇ ਬਲਿਆਈ ਕਰਨ ਤੇ ਉਹਨੂੰ ਉਲਟਾ ਬੁਰਾ ਆਂਦੇ ਜੇ ਮੈਂ ਨਾ ਆਦਾ ਤੁਸੀਂ ਇੱਕ ਦੂਜੇ ਦਾ ਸਿਰ ਖੋਲ ਛੱਡਣਾ ਤੇ ਮਰੀਆਂ ਪਈਆਂ ਹੋਣ ਬਾਕੀ ਮੈਨੂੰ ਵੀ ਸ਼ੌਕ ਕੋਈ ਨਹੀਂ ਐਡਾ ਇੱਥੇ ਬਹਿ ਕੇ ਤੇਰੀਆਂ ਗੱਲਾਂ ਸੁਣਨ ਦਾ ਤੇ ਮੈਂ ਵਗ ਜਾਣਾ ਉੱਠੀ ਮਿੰਟ ਮਾਰ ਜਾਂਦਾ ਫੇ ਅੰਮਾ ਬਾਹ ਨੂੰ ਜ਼ਿਆਦਾ ਨਹੀਂ ਦਰਦ ਆਉਂਦੀ ਪਈ। ਉਹ ਭਈਆ ਉਹ ਮੈਂ ਸ਼ਾਦੀ ਤੋਂ ਵਾਪਸੀ ਹਟਿਆ ਤੇ ਘਰੇ ਬੜਾ ਰੌਲਾ ਪਿਆ ਹੋਇਆ ਸੀ ਤੇ ਜਦੋਂ ਮੈਂ ਘਰੇ ਵੜਿਆ ਤੇ ਕਮਲੀਆਂ ਜੀਆਂ ਇੱਕ ਦੂਏ ਦੇ ਬੱਕੀ ਪਈਆਂ ਹੋਈਆਂ ਸੀ ਉਹ ਤੇ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਛੁਡਾਇਆ। ਹੁਣ ਕਿਉਂ ਡੁਲਕਦੀ ਪਈ ਹੈ ਕੀ ਹੋ ਗਿਆ ਕੋ ਬੰਦਾ ਮਰ ਗਿਆ ਬੰਦਾ ਮਰ ਗਿਆ ਤੈਨੂੰ ਕੋਈ ਨਹੀਂ ਮੇਰੇ ਨਾਲ ਗਰਜ਼ ਉਹਨੇ ਮੈਨੂੰ ਡਾਂਗ ਮਾਰੀ ਹੈ ਸਿਰ 'ਚ। ਓ ਯਾਰ ਹੁਣ ਇਸੇ ਤਰ੍ਹਾਂ ਮੂੰਹ ਇਧਰੋਂ ਹੀ ਕਰਿੰਦੇ ਰਹਿਸੇ ਤਾਂ ਗੱਲਾਂ ਕਰਦੇ ਰਹਿਸੇ ਤਾਂ ਨਹੀਂ ਨਿਭਾਵੇ ਹੁੰਦੇ ਉਹ ਮੇਰਾ ਵਿਰਾ ਹੈ ਦੁਸ਼ਮਣ ਕੋਈ ਨਹੀਂ ਉਹ ਮੇਰੀ ਭਰਜਾਈ ਹੈ ਮੇਰੀ ਮਾਂ ਹੈ ਤੇ ਮੈਂ ਕੀ ਕਿਹਾ ਹੈ ਉਹਨੂੰ ਕਮ ਸੇ ਕਮ ਜਾ ਕੇ ਆਖ ਤੇ ਸਹੀ ਨਾ ਵੀ ਮੇਰੀ ਸਵਾਰੀ ਵੱਡੀ ਹੈ ਕਿਉਂ ਲੜੀ ਹੈ ਤੂੰ। ਉਹ ਜਾਨੀ मैं बहुत तेरे ना प्यार करेंगे बहुत प्यार उठा उठी माफी मांगने आए चल उठा उठी हाँ ठीक है वो कहीं मेरी भी मान ले कर मैं कंजोर रहे भोगता रहना उठी पाओ नींद नहीं पावे नहीं होंगे जिवें तू कोई कर दी है
ਵਾਹ ਬਨਾਤ ਪਈ ਹੋਈ ਹੋਰ ਉਹ ਬਿਰਾ ਮੈਂ ਤੇ ਬੜਾ ਜ਼ਲੀਲ ਆ ਹੁਣ ਤੂੰ ਇਹ ਵੇਖ ਲੈ ਭਾਈ ਮੈਂ ਬੈਂਕ ਕੀ ਵਾਗ ਗਿਆ ਮਗਰ ਕੰਜਰ ਖਾਨਾ ਐਸਾ ਲਾਇਆ ਨੇ ਐਸਾ ਕੁੱਤ ਖਾਨਾ ਖਿਲਾ ਰਿਆ ਨੇ ਲੜਾਈਆਂ ਤੇ ਝਗੜੇ ਤੇ ਫਸਾਦ ਹੁਣ ਦੱਸ ਮੈਂ ਕਿਹੜੇ ਪਾਸੇ ਜਾਵਾਂ ਤੂੰ ਹੁਣ ਇੱਥੇ ਬੈਠ ਕੇ ਗੱਲਾਂ ਨਾ ਕਰ, ਜਾ ਕੇ ਲਗਾ ਜਾਏ ਤੂੰ ਡਾਂਗ ਫਾਦ ਲੈ ਤੇ ਸਗਵੀਆਂ ਦੀ ਸਮਾਣੀ ਦੀ ਬਾਤ ਤੋੜ ਕੇ ਆ। ਉਹ ਮੇਰੀ ਭਰਜਾਈ ਹੈ ਮਾਵਾ ਵੀ ਜਾਏ ਬਿਰਾ ਹੈ ਪਿਓਵਾ ਵੀ ਜਾਏ ਮੈਂ ਉਧਰ ਕੀ ਬੱਕੀ ਬਹੁਤ ਚੰਗਾ ਲੱਗਸਾ। ਅੱਛਾ ਉਹ ਤੁਹਾਨੂੰ ਅੱਗੇ ਆਂ ਤੇ ਮੈਂ ਕੋਈ ਨਹੀਂ ਆ, ਮੇਰੇ ਨਾਲ ਨਿਕਾਹ ਕੋਈ ਨਹੀਂ ਪੜਿਆ ਹੋਇਆ ਤੁਸੀਂ। ਉਹ ਥੋੜੀ ਦੀ ਥੋੜੀ ਕੀਤੀ ਕਰੋ ਤੇ ਘਣੀ ਦੀ ਵੀ ਥੋੜੀ ਕੀਤੀ ਕਰੋ ਕੰਮ ਪਾਟ ਕੇ ਰੱਖ ਦਿਆਂ ਤੁਸੀਂ ਮਾਸ਼ਾਣੀ ਲਿਖਾ ਭਰਜਾਈ ਕੰਮ ਨੂੰ ਠੰਡਾ ਰਹਿਣ ਦੇ, ਬਲਦੀ ਨੂੰ ਫੂਕਾ ਨਹੀਂ ਮਾਰੀਂਦਾ। ਪੜਿਆ ਹੀ ਨਾ ਫੂਕਾ ਮਾਰਨਾ ਹੀ ਮਾਰਨਾ ਹੁੰਦਾ ਹੈ। ਹੁਣ ਮੈਂ ਦੱਸ ਹੁਣ ਮੈਂ ਹੱਥੀ ਬੱਖਣ ਪਉਸਾਂ ਜਾ ਕੇ ਤੇ ਮੁਲੋ ਕੀ ਖੇਸੀ ਮੈਂ ਤੇਰੇ ਘਰ ਤਾਰ ਆਣਾ ਨੂੰ ਤੇ ਸਵਾਰੀ ਦੀ ਤੂੰ ਬਾਤ ਤੋੜ ਇਥੇ ਜੋ ਕਰ ਜਾ ਉਹ ਤੇ ਕੁਛ ਐ ਲਿਆ ਕੇ ਨਾ ਮੇਰਾ ਗਲਾ ਘੁੱਟ ਦੇ ਨੈਨੂੰ ਮਾਰ ਦੇ। ਮੌਲਾ ਥਾ ਮੂੰਹ ਤੇ ਮਾਰਨਾ ਹੀ ਮਾਸ਼ਾਣੀ ਲਿਖਾ ਅੱਗੇ ਤੇਰੀ ਕਰਤੂਤਾਂ ਹੋਈ ਤਾਂ ਵਿੱਚੋਂ ਘਾਤ ਪਈ ਆਈ ਮੇਰੀ ਅਗਲੇ ਦੀ ਅਗਰ ਕੁੱਤਾ ਨਹੀਂ ਉਹਦੀਆਂ ਵੀ ਆ ਗਈ, ਤੈਨੂੰ ਪਤਾ ਉਹ ਕਿਵੇਂ ਦੀ ਆ ਗਈ। ਮੈਨੂੰ ਪਤਾ ਜਿਵੇਂ ਦੀ ਲੇਕਿਨ ਤੂੰ ਗੁਜ਼ਾਰਾ ਕਰ ਮੈਂ ਉਹਦੇ ਨਾਲ ਨਹੀਂ ਬਸਣਾ, ਮੈਂ ਤੁਹਾਡੇ ਨਾਲ ਬਸਣਾ ਆ ਕੇ ਸਮਝ ਆਈ ਹੈ ਨਾ। ਓਏ ਮੇਰੇ ਨਾਲ ਹੀ ਬਸਣਾ ਤੇ ਮੈਂ ਬਿਰਾ ਨਾਲ ਬਸਣਾ ਮੈਂ ਕਿਹਾ ਨਹੀਂ अस्सलाम वालेकुम वाला बच्चा ਨਹੀਂ ਤੂੰ ਘਰੇ ਕੋਈ ਨਹੀਂ ਆਵੇਂ ਹੁਣ ਮੇਰਾ ਵੀਰਾ ਮੈਂ ਕੀ ਦੱਸਾਂ ਅਵਾੜ ਗਵਾੜ ਸ਼ਰੀਕਾਂ ਦਾ ਇਹਨਾਂ ਨੂੰ ਆਪਣੇ ਆਪ ਤੋਂ ਨਹੀਂ ਪਤਾ ਪਿਆ ਲੱਗਦਾ। ਹੁਣ ਮੈਂ ਇੱਥੇ ਕੀ ਕਰਾਂ ਤੇ ਕੀ ਨਾ ਗੱਲ ਹੋਈ ਕਿ ਮੈਨੂੰ ਤਾਂ ਪਤਾ ਹੀ ਕੋਈ ਨਹੀਂ। ਇਹਨੂੰ ਪੁੱਛੋ ਕੀ ਗੱਲ ਹੋਈ ਹੈਗੀ। ਮੈਨੂੰ ਆਪ ਨੂੰ ਇਤਕਰ ਕੋਈ ਨਹੀਂ ਪਤਾ ਲੱਗਾ ਵੀ ਵਿਚਲਾ ਮਰਨਾ ਕਿ ਆ ਰੋਲਾ ਬਣਿਆ ਕਿਹੜੀ ਗੱਲ ਤੂੰ ਏ ਮੌਲਾ ਬਖਸ਼ ਭਰਾ ਕੋਈ ਰੋਲਾ ਨਹੀਂ ਪਿਆ, ਮੈਂ ਆਪਣੇ ਘਰ ਬੈਠੀ ਸੀ ਇਹ ਦੀਵਾਰ ਤੋਂ ਚੜ ਕੇ ਤੇ ਮੈਨੂੰ ਗਾਲਾਂ ਨਾਲ ਜੁੱਟ ਗਈ। ਹਾਂ ਤੇ ਸਹੀ ਪੁੱਪੀ ਨੇ ਆਖਿਆ ਨਾ ਮੈਨੂੰ ਆੜ ਕੇ ਤੇ ਮੁੜ ਮਾਵੇਂ ਤੇ ਗਾਲਾਂ ਕੱਢਣੀਆਂ ਹੀ ਸੀ ਨਾ। ਹਾਂ ਬਈ ਫੁੱਫੋ ਤੈਨੂੰ ਕੋ ਪਤਾ ਅਗਲੀ ਗੱਲ ਦਾ ਲੜੀਆਂ ਤਾਂ ਹੈਨ ਇੱਕ ਦੋ ਦਾ ਕੱਖ ਨਹੀਂ ਨੇ ਛੋੜਿਆ, ਛੁੜਾਈਂਦੀ ਰਹੀਆਂ ਤੇ ਨੇ। ਲੜੀਆਂ ਕਿਹੜੀ ਗੱਲ ਤੂੰ ਉਹ ਗੱਲ ਮੈਂਦਾ ਸੀ ਤੂੰ ਘਰੇ ਹੀ ਆਵੇਂ ਨਾ ਮੇਰੇ ਆਖੇ ਨਹੀਂ ਲੱਗੀਆਂ, ਮੈਂ ਇਧਰੋਂ ਡਾਡੀਆਂ ਨਾ ਆਪਸ ਵਿੱਚ ਜੁੜੀਆਂ ਰਹੀਆਂ, ਮੈਂ ਬੁੱਢੜੀ ਸਵਾਣੀਆਂ ਨੂੰ ਛੁੜਾਇਆ ਇਹ ਨਹੀਂ ਛੁੱਟੀਆਂ। ਮੈਂ ਇਹ ਪੁੱਛਦਾ ਪਿਆ ਰੋਲਾ ਬਣਿਆ ਕਿਹੜੀ ਗੱਲ ਦਾ ਪਤਾ ਨਹੀਂ ਮੈਨੂੰ ਕੋਈ ਨਹੀਂ ਪਤਾ। ਮੈਂ ਕੀ ਦੱਸਾਂ ਫੁੱਫੋ ਆਈਏ ਘਰੇ 1 ਮਿੰਟ ਬੈਠੀਏ ਤੇ ਕਹਿੰਦੀ ਮੈਂ ਮੌਲਾ ਬਖਸ਼ ਦੇ ਘਰੋਂ ਹੋ ਕੇ ਆਨੀ ਆ, ਉਨੀ ਦੇਰ ਤੱਕ ਤੇ ਸਵਾਣੀ ਉੱਤੋਂ ਚੜ ਕੇ ਤੇ ਮੈਨੂੰ ਗਾਲਾਂ ਨਾਲ ਪੈ ਗਈ ਏ। ਗੱਲ ਮੈਂ ਸਿੱਧੀ ਕਾਰਚਾ ਜਨਾ ਕਰ ਸਿੱਧਾ ਦੋ ਤਾਂ ਪਟ ਖੱਥੇ ਦੀ ਸਾਂ ਤੇ ਡੰਡੀ ਮੱਲੀ ਜਾਂਦੀ ਉਸੇ ਪੁੱਪੀ ਨੇ ਮੈਨੂੰ ਆੜ ਕੇ ਆਖਿਆ ਤੈਨੂੰ ਜੱਟੀ ਗਾਲਾਂ ਕੱਢਦੀ ਪਈ ਹੈਗੀ। ਆਦੀਆਂ ਨਾਲ ਉਹਨੇ ਦੇਸੀ ਮੁਰਗਾ ਪਕਾਇਆ, ਤੇਰੀ ਹੱਡੀ ਵੀ ਨਹੀਂ ਤੇਰੇ ਅੰਦਰ ਆ ਕਿ ਤੇਰੇ ਜੇ ਮੈਨੂੰ ਵੇਖ ਇੱਕ ਤਰ੍ਹਾਂ ਸੌਂਦਾ ਹੈਗਾ। ਆ ਫੁੱਫੀ ਬਈ ਤੈਨੂੰ ਕਿਹੜੀ ਲੋੜ ਬਣੀ ਖੜੇ ਲੂਤੀਆਂ ਲਾਵਾਂ ਦੀ ਉਹ ਤੇਰਾ ਪਿਛਲਾ ਭਾਰਾ ਤੈਨੂੰ ਕਿਹੜੀ ਲੋੜ ਬਣੀ ਖੜੇ ਲੂਤੀਆਂ ਲਾਵਾਂ ਦੀ ਤੇ ਅੱਗੀ ਬਾਲਾਂ ਦੀ ਸਹੀ ਗੱਲ ਦੱਸ। ਸਹੀ ਦੱਸੇ ਤਾਂ ਤੈਨੂੰ ਪਤਾ ਮੈਂ ਤਾਂ ਜੰਮੀਆਂ ਤਾਂ ਕੂੜ ਨਹੀਂ ਮਾਰਿਆ। ਤੇਰਾ ਹੈ ਨਾ ਤੇਰਾ ਪਿਓ ਉਸ ਮੇਰਾ ਨਾ ਚੰਗਾ ਸੋਚਿਆ ਆਪਣਾ ਘਰ ਵਸਾਇਓ ਸ਼ਾਦੀ ਕਰਾਇਓ ਹੁਣ ਵੇ ਨੱਕਾ ਲਾਈ ਮੈਂ ਬਹਿਣ ਜਵਾਨ ਹੈ ਉਸਲੇ ਮੈਂ ਜਵਾਨ ਆਸੂ ਭਈ ਇਹਦਾ ਮੈਂ ਕਿਦਾਂ ਘਰ ਛੋੜਾ ਜਦੋਂ ਮੇਰਾ ਘਰ ਨਹੀਂ ਵਸਿਆ ਤੇ ਬਣਿਆ ਮੈਂ ਤੁਹਾਡੇ ਘਰ ਵਸਦੇ ਵੇਖ ਕਿਵੇਂ ਸਗਨੀ ਆ ਬਤਰੀਏ ਤਰੀਏ ਉਹ ਫੁੱਫੀ ਮਰਨੀ ਸਾਈ